अस्सलामुअलैकुम दोस्तों, सज्जनों ते बेलियो ते मित्रों। अमानत पंजाबी चैनल ते तुहानू जी आਇਆਂ ਨੂੰ ਤੇ मैं ਤੁਹਾਡਾ ਮੇਜ਼ਬਾਨ ਅਮਾਨਤ ਅਲੀ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਇਆ ਇੱਕ ਨਵੀਂ ਕਹਾਣੀ ਲੈ ਕੇ। ਆਓ ਕਹਾਣੀ ਸ਼ੁਰੂ ਕਰਦੇ ਹਾਂ। ਇੱਕ ਚੌਧਰੀ ਤੇ ਉਹਦੀ ਬੀਵੀ। ਚੌਧਰੀ ਆਖੇ ਕਿ ਨਸਲ ਦਾ ਤੇ ਰਗ ਦਾ ਤੇ ਵਗ ਦਾ ਬੜਾ ਅਸਰ ਹੁੰਦਾ ਹੈ। ਤੇ ਚੌਧਰਾਣੀ ਕਹਿੰਦੀ ਨਹੀਂ ਚੌਧਰੀ ਸਾਹਿਬ, ਸੋਬਤ ਦਾ ਬਹੁਤ ਜ਼ਿਆਦਾ ਅਸਰ ਹੁੰਦਾ। ਉਹਨਾਂ ਇੱਕ ਸ਼ਰਤ ਲਾ ਲਈ ਤੇ ਚੌਧਰੀ ਨੇ ਵੇਖਿਆ ਕਿ ਪਿੰਡ ਦੇ ਵਿੱਚ ਕਿਹੜਾ ਗਰੀਬ ਬੰਦਾ ਹੈ। ਉਹਨੂੰ ਇੱਕ ਮਰਾਸੀ ਨਜ਼ਰ ਆਇਆ ਕਿ ਸਭ ਤੋਂ ਗਰੀਬ ਉਹ ਹੀ ਹੈ। ਉਹਨੂੰ ਮਰਾਸੀ ਤੇ ਮਰਾਸਨ ਨੂੰ ਦੋਨੋਂ ਸੱਦ ਲਿਆ, ਘਰੇ ਲੈ ਗਿਆ। ਮਰਾਸੀ ਨੂੰ ਆਂਦਾ ਕਿ ਤੂੰ ਮੇਰੀ ਬੀਵੀ ਲੈ ਜਾ ਤੇ ਮੈਂ ਤੇਰੀ ਬੀਵੀ 7 ਦਿਨ ਵਾਸਤੇ ਰੱਖਣੀ। ਤੇ ਯਾਦ ਰੱਖੀ ਇਹ ਪਿੰਡ ਦੇ ਵਿੱਚ ਕਿਸੇ ਨੂੰ ਪਤਾ ਨਾ ਲੱਗੇ ਕਿ ਅਸੀਂ ਬੀਵੀਆਂ ਵਟਾਈਆਂ ਨੇ। ਮਰਾਸੀ ਮਾੜਾ ਬੰਦਾ ਸੀ, ਡਰ ਗਿਆ। ਉਹਨੇ ਆਖਿਆ ਠੀਕ ਹੈ ਚੌਧਰੀ ਸਾਹਿਬ, ਜਿਵੇਂ ਆਖੋ ਵੀ ਮੈਂ ਕਿਸੇ ਕੋਲ ਗੱਲ ਨਹੀਂ ਕਰਦਾ। ਚੌਧਰੀ ਦੀ ਬੀਵੀ ਉਹ ਮਰਾਸੀ ਨਾਲ ਚਲੀ ਗਈ ਤੇ ਮਰਾਸੀ ਵਾਲੀ ਬੀਵੀ ਉਹਨੇ ਚੌਧਰੀ ਨੇ ਆਪਣੇ ਘਰ ਰੱਖ ਲਈ। ਮਰਾਸੀ ਸੁਬਾਹ ਗਿਆ ਆਟਾ ਸੇਰ ਮੰਗਣ। ਚੌਧਰੈਣ ਸੀ ਉਹ ਸੁਬਾਹ ਉੱਠੀ, ਉਹਨੇ ਉੱਠ ਕੇ ਬਿਸਮਿਲ੍ਲਾ ਕਰਕੇ ਜਿਹੜਾ ਘਰ ਦੇ ਵਿੱਚ ਪਿਆ ਬੜੇ ਅੱਛੇ ਤਰੀਕੇ ਨਾਲ ਪਕਾਇਆ। ਜਦੋਂ ਮਰਾਸੀ ਆਇਆ ਤੇ ਆਂਦਾ ਹੀ ਉਹਨੂੰ ਆਂਦੀ ਕਿ ਨਹਾ ਤੇ ਨਹਾ ਕੇ ਕੱਪੜੇ ਚੇਂਜ ਕਰਕੇ ਤੇ ਖਾਣਾ ਖਾ ਲੈ। ਮਰਾਸੀ ਮੂੰਹ ਹੱਥ ਧੋਤਾ, ਨਹਾਤਾ, ਉਹਨੇ ਕੱਪੜੇ ਚੇਂਜ ਕੀਤੇ, ਖਾਣਾ ਖਾਧਾ। ਮਰਾਸੀ ਨੂੰ ਬੜਾ ਮਜ਼ਾ ਆਇਆ। ਮਰਾਸੀ ਆਂਦਾ ਜੇ ਤੁਸੀਂ ਆਖੋ ਤੇ ਮੈਂ ਇੱਕ ਫੇਰਾ ਹੋਰ ਨਾ ਲਾਵਾਂ ਕਿ ਚਲੋ ਕੋਈ ਸੇਰ ਆਟਾ ਹੋਰ ਮੰਗ ਲਿਆਣ। ਤੇ ਉਹ ਚੌਧਰਾਣ ਆਂਦੀ ਕਿ ਠੀਕ ਹੈ, ਉਹ ਤੁਹਾਡੀ ਮਰਜ਼ੀ, ਜਿਵੇਂ ਮਰਜ਼ੀ। ਮਰਾਸੀ ਗਿਆ ਤੇ ਉਹ ਫਿਰ ਇੱਕ ਚੱਕਰ ਲਾਇਆ, ਕੋਈ ਦੋ ਸੇਰ ਆਟਾ ਲੈ ਆਇਆ। ਉਹ ਫਿਰ ਮੰਗਣ ਗਿਆ ਤੇ ਚੌਧਰੈਣ ਨੇ ਆਂਦਿਆਂ ਨੂੰ ਫਿਰ ਅੱਛਾ ਖਾਣਾ ਬਣਾਇਆ ਤੇ ਅੱਛੇ ਤਰੀਕੇ ਨਾਲ ਉਹਨੂੰ ਖਵਾਇਆ, ਨੁਹਾ ਧੁਆ ਕੇ। ਤੇ ਮਰਾਸੀ ਤਾਂ 4-5 ਦਿਨਾਂ ਦੇ ਵਿੱਚ ਮਰਾਸੀ ਲੱਗੇ ਨਾ, ਮਰਾਸੀ ਤੇ ਇੰਝ ਲੱਗੇ ਕਿ ਜਿਵੇਂ ਚੌਧਰੀ ਬਣ ਗਿਆ। ਹੁਣ ਉਧਰ 3 ਦਿਨ ਗੁਜ਼ਰ ਗਿਆ ਸੀ ਤੇ ਉਧਰ ਹੁਣ ਚੌਧਰੀ ਸਾਹਿਬ ਦਾ ਤੁਹਾਨੂੰ ਹਾਲ ਦੱਸਦੇ ਨੇ। ਚੌਧਰੀ ਸਾਹਿਬ ਉਧਰੋਂ ਮਰਾਸਨ ਨੂੰ ਸਵੇਰੇ ਧੱਕਾ ਧੁੱਕਾ ਮਾਰ ਕੇ, ਹੁੰਝਾ ਜਾ ਮਾਰ ਕੇ ਉਠਾਵੇ। ਉਹ ਆਖੇ ਮੈਨੂੰ ਸੌ ਲੈਂਦੇ ਜੇ, ਹੁਣ ਤੇ ਮੈਂ ਸੁੱਤੀ ਹਾਂ। ਉਹ ਆਖੇ ਅੱਲਾ ਦੀਆਂ ਬੰਦਗੀ ਵੀ ਮੈਂ ਬਾਹਰ ਡੇਰੇ ਡੰਡੇ ਤੇ ਜਾਣਾ ਹੈ, ਕੋਈ ਨਾਸ਼ਤਾ ਪਾਣੀ ਜਾਂ ਕੋਈ ਸਲਾਹ ਮਸ਼ਵਰਾ। ਉਹ ਆਂਦੀ ਮੈਨੂੰ ਸੌ ਲੈਣ ਦੇ, ਬਾਕੀ ਸਾਰਾ ਕੰਮ ਛੱਡ। ਚੌਧਰੀ ਨੇ 5-4 ਦਿਨ ਬੜੇ ਮੁਸ਼ਕਲ ਕੱਢੇ, ਬੜਾ ਤੰਗ ਆ ਗਿਆ। ਲੋਕ ਉਹਨੂੰ ਵੇਖਣ ਵੀ ਚੌਧਰੀ ਨਾ ਤਾਂ ਕਿਤੇ ਡੇਰੇ ਡੰਡੇ ਤੇ ਆਉਂਦਾ ਹੈ, ਨਾ ਕੋਈ ਫੈਸਲਾ ਕਰਦਾ ਹੈ, ਡੇਰੇ ਦੇ ਵਿੱਚ ਬਹਿੰਦਾ ਹੈ। ਚੌਧਰੀ ਦੇ ਲੋਕ ਪੁੱਛਣ ਲੱਗ ਪਏ ਵੀ ਕੀ ਪਰੇਸ਼ਾਨੀ। ਚੌਧਰੀ ਆਂਦਾ ਵੀ ਕੋਈ ਪਰੇਸ਼ਾਨੀ। ਚੌਧਰੀ ਨੇ ਕੋਈ ਗੱਲ ਨਾ ਦੱਸੀ। 7 ਦਿਨ ਪੂਰੇ ਹੋ। ਉਧਰ ਮਰਾਸੀ ਜਿਹੜਾ ਉਹਦੀ ਚੰਗੀ ਠਾਠ ਬਾਠ ਬਣ ਗਈ, ਉਹ ਇੰਝ ਲੱਗੇ ਕਿ ਜਿਵੇਂ ਚੌਧਰੀ ਹੁੰਦਾ। ਤੇ ਚੌਧਰੀ ਦਾ ਹਾਲ ਇਧਰ ਇਹ ਹੋ ਗਿਆ ਕਿ ਉਹ ਇਸ ਤਰ੍ਹਾਂ ਹੀ ਸਮਝੇ ਕਿ ਜਿਵੇਂ ਉਹ ਮਰਾਸੀ ਨਾਲੋਂ ਵੀ ਭੈੜਾ ਹੋਣ। ਚੌਧਰੀ ਨੇ ਮਰਾਸੀ ਨੂੰ ਤੇ ਆਪਣੀ ਬੀਵੀ ਨੂੰ ਬੁਲਾਇਆ ਤੇ ਮਰਾਸੀ ਨੂੰ ਆਂਦਾ ਵੀ ਆਹ ਤੇਰੀ ਸ਼ਾਮਤ ਪਈ, ਇਹਨੂੰ ਲੈ ਜਾ ਤੇ ਮੇਰੀ ਇਹ ਨਾ ਬੀਵੀ ਮੈਨੂੰ ਦੇ ਤੇ ਮੇਰੀ ਜਾਨ ਛੱਡ, ਨਹੀਂ ਤਾਂ ਮੈਂ ਤੇਰਾ ਸਿਰ ਲਾ ਦੇਣਾ। ਮਰਾਸੀ ਨੇ ਆਪਣੀ ਜਾਨ ਛਡਾ ਗਈ ਤੇ ਆਪਦੀ ਬੀਵੀ ਨੂੰ ਲੈ ਕੇ ਆਪਦੇ ਘਰ ਗਿਆ। ਚੌਧਰਾਣੀ ਆਂਦੀ ਕਿ ਚੌਧਰੀ ਸਾਹਿਬ ਵੇਖ ਲਿਆ ਜੇ ਨਤੀਜਾ, ਸੋਬਤ ਦਾ ਕਿੰਨਾ ਅਸਰ ਹੁੰਦਾ ਹੈ। ਕਹਾਣੀ ਦਾ ਮਕਸਦ ਇਹ ਸੀ ਕਿ ਚੰਗੇ ਬੰਦਿਆਂ ਕੋਲ ਬਵੋ ਤੇ ਚੰਗੀ ਸੋਬਤ ਹਾਸਲ ਹੁੰਦੀ ਹੈ, ਤੇ ਜੇ ਮਾੜੇ ਬੰਦੇ ਕੋਲ ਬਵੋ ਤੇ ਮਾੜੀ ਸੋਬਤ ਮਿਲਦੀ ਹੈ।